ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਓਹਾਇਓ ਦੇ ਵਿੱਚ ਜਿਹੜਾ ਸਪਰਿੰਗਫੀਲਡ ਦਾ ਟਾਊਨ ਆ, ਜੀ। ਉੱਥੇ ਦਾ ਸਿਟੀ ਹਾਲ ਖਾਲੀ ਕਰਾਉਣਾ ਪਿਆ ਕਿਉਂਕਿ ਕਿਸੇ ਨੇ ਬੰਬ ਦੀ ਜਿਹੜੀ ਥ੍ਰੈਟ ਆ ਉਹ ਦਿੱਤੀ ਸੀ। ਇਹ ਸਾਰਾ ਕੁਝ ਕਹਿੰਦੇ ਉਸ ਸਮੇਂ ਤੋਂ ਬਾਅਦ ਵਾਪਰਿਆ ਜਦੋਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੀ ਤੇ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਉਹਨਾਂ ਦੀ ਜਿਹੜੀ ਡਿਬੇਟ ਸੀ, ਜਿਹਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਕਿਹਾ ਸੀ ਵੀ ਇਮੀਗ੍ਰੈਂਟ ਜਿਨ੍ਹਾਂ ਦੇ ਵਿੱਚ ਏਸ਼ੀਅਨ ਮੂਲ ਵਾਲੇ ਹੈਗੇ ਆ, ਉਹ ਲੋਕਾਂ ਦੇ ਪੈਟਸ ਜਿੱਦਾਂ ਕੁੱਤੇ ਬਿੱਲੀਆਂ ਉਹ ਖਾ ਰਹੇ ਹੈਗੇ ਆ। ਜੀ। ਸੋ ਇਹਦੇ ਸੰਬੰਧ ਦੇ ਵਿੱਚ ਰੌਬ ਰਿਊ ਜਿਹੜੇ ਮੇਅਰ ਆ ਉਹ ਇਸ ਟਾਊਨ ਦੇ, ਉਹਨਾਂ ਨੇ ਇਹ ਕਿਹਾ ਵੀ ਇਹ ਜਦੋਂ ਕਿਸੇ ਨੇ ਕਾਲ ਕੀਤੀ ਵੀ ਉੱਥੇ ਬੰਬ ਹੈਗਾ, ਉਹਦੇ ਵਿੱਚ ਉਹਨਾਂ ਨੇ ਜਿਹੜੇ ਇਮੀਗ੍ਰੈਂਟਸ ਹੈਗੇ ਆ, ਖਾਸ ਕਰਕੇ ਏਸ਼ੀਅਨ ਮੂਲ ਦੇ, ਉਹਨਾਂ ਨੂੰ ਬੁਰਾ ਚੰਗਾ ਵੀ ਜਿਹੜਾ ਆ ਬੁਰਾ ਮੰਦਾ ਵੀ ਬੋਲਿਆ ਹੈਗਾ। ਤੇ ਇਹ ਤੋਂ ਪਹਿਲਾਂ ਜੇਡੀ ਵੈਂਸ ਉਹਨਾਂ ਨੇ ਵੀ ਰੀਮਰ ਜਿਹੜਾ ਆ ਉਹ ਮੈਂਸ਼ਨ ਕੀਤਾ ਸੀ ਐਕਸ ਦੇ ਉੱਤੇ, ਤੇ ਕਾਫੀ ਜਿਹੜਾ ਉਹਦਾ ਵੀ ਜਿਹੜਾ ਰੌਲਾ ਰੱਪਾ ਪਿਆ ਸੀਗਾ। ਜਿਹੜੇ ਸਿਟੀ ਹਾਲ ਤੋਂ ਆ, ਉਹਨਾਂ ਨੇ ਇਹ ਦੱਸਿਆ ਵੀ ਹਜੇ ਕਿਸੇ ਤਰ੍ਹਾਂ ਦੀ ਜਿਹੜੀ ਕੋਈ ਇਨਸੀਡੈਂਟ ਆ ਇਹ ਜਾਨਵਰ ਖਾਣ ਦੀ, ਉਹ ਸਾਡੇ ਕੋਲ ਰਿਪੋਰਟ ਨਹੀਂ ਹੋਈ ਹੈਗੀ। ਇਸ ਤੋਂ ਬਿਨਾਂ ਸਪਰਿੰਗਫੀਲਡ ਸਿਟੀ ਕਮਿਸ਼ਨ ਫੋਰਮ ਤੇ ਨਾਥਕ ਕਲਾਰਕ ਨੇ, ਜਿਹਦਾ 11 ਸਾਲਾਂ ਦਾ ਮੁੰਡਾ ਮਾਰਿਆ ਗਿਆ ਸੀ, ਇੱਕ ਮਿੰਨੀ ਵੈਨ ਜੋ ਚਲਾ ਰਿਹਾ ਸੀ ਏਸ਼ੀਅਨ ਮੂਲ ਦਾ ਇਮੀਗ੍ਰੈਂਟ, ਉਹਦੇ ਨਾਲ, ਤੇ ਉਸ ਨੂੰ ਟਰੰਪ ਟੀਮ ਯੂਜ਼ ਕਰ ਰਹੀ ਸੀ ਆਪਣੀਆਂ ਐਡਵਰਟਾਈਜ਼ਮੈਂਟਸ। ਉਹਦੇ ਫਾਦਰ ਨੇ ਇਹ ਕਿਹਾ ਵੀ ਜਿਹੜੀ ਇਹ ਐਡਵਰਟਾਈਜ਼ਮੈਂਟ ਦੇ ਵਿੱਚ ਜਿਹੜਾ ਮੇਰੇ ਮੁੰਡੇ ਦੀ ਇਸ ਤਰ੍ਹਾਂ ਡੈਥ ਹੋਈ ਸੀ, ਉਸ ਨੂੰ ਨਾ ਯੂਜ਼ ਕੀਤਾ ਜਾਵੇ। ਇਸ ਤੋਂ ਬਿਨਾਂ ਸਪਰਿੰਗਫੀਲਡ ਦੇ ਵਿੱਚ 3 ਸਕੂਲਾਂ ਨੂੰ ਇਵੈਕੂਏਟ ਵੀ ਕੀਤਾ ਗਿਆ ਅੱਜ ਸਵੇਰੇ, ਕਿਉਂਕਿ ਉੱਥੇ ਵੀ ਜਿਹੜੀ ਹੈ। ਸੋ ਅਮਰੀਕਾ ਦੇ ਵਿੱਚ ਇਹ ਇੱਕ ਬਹੁਤ ਵੱਡਾ ਇਸ਼ੂ ਇਸ ਟਾਈਮ ਦੇ ਉੱਤੇ ਬਣਿਆ ਆ। ਵੱਖ-ਵੱਖ ਸਟੇਟਾਂ ਦੇ ਵਿੱਚ, ਵੱਖ-ਵੱਖ ਸ਼ਹਿਰਾਂ ਦੇ ਵਿੱਚ ਕੁਛ ਸ਼ਰਾਰਤੀ ਲੋਕਾਂ ਵੱਲੋਂ ਕਾਲ ਕਰ ਦਿੱਤੀ ਜਾਂਦੀ ਆ ਵੀ ਜੀ ਸਕੂਲ ਦੇ ਵਿੱਚ ਬੰਬ ਹੈਗਾ, ਤੇ ਸੋ ਜਿਹੜੀਆਂ ਅਥਾਰਟੀਜ਼ ਆ ਉਹਨਾਂ ਨੂੰ ਉੱਥੋਂ ਖਾਲੀ ਕਰਨਾ ਪੈਂਦਾ ਆ, ਫਿਰ ਪੂਰਾ ਚੈੱਕ ਕਰਨਾ ਪੈਂਦਾ ਆ ਤੇ ਵੀ ਕਿਸੇ ਤਰ੍ਹਾਂ ਦੀ ਕੋਈ ਅਣਸਕਾਮੀ ਘਟਨਾ ਨਾ ਵਾਪਰੇ। ਸੋ 3 ਸਕੂਲਸ ਸਪਰਿੰਗਫੀਲਡ ਓਹਾਇਓ ਦੇ ਵਿੱਚ ਅੱਜ ਸਵੇਰੇ ਇਵੈਕੂਏਟ ਕੀਤੇ ਗਏ, ਤੇ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਸਟੂਡੈਂਟਸ ਨੇ ਕਾਲਸ ਕੀਤੀਆਂ ਉਹ ਫੜੇ ਵੀ ਗਏ ਹੈਗੇ ਆ, ਉਹਨਾਂ ਨੂੰ ਸਕੂਲ ਦੇ ਵਿੱਚੋਂ ਡਿਸਮਿਸ ਕੀਤਾ ਜਾਊਗਾ। ਸੋ ਬਹੁਤ ਸਾਰੇ ਜਿਹੜੇ ਨਿਆਣੇ ਆ ਸਕੂਲ ਦੇ ਵਿੱਚ ਉਹ ਸ਼ਰਾਰਤੀ ਹੁੰਦੇ ਆ, ਪਰ ਜਿਹੜੇ ਪੇਰੈਂਟਸ ਆ ਉਹਨਾਂ ਨੂੰ ਆਪਣੇ ਨਿਆਣਿਆਂ ਦੇ ਨਾਲ ਇਹ ਗੱਲਬਾਤ ਕਰਨੀ ਚਾਹੀਦੀ ਵੀ ਭਾਈ ਇਸ ਮਾਮਲੇ ਦੇ ਵਿੱਚ ਇਦਾਂ ਦੀ ਗਲਤੀ ਨਹੀਂ ਕਰਨੀ ਚਾਹੀਦੀ, ਜਿਹੜੀ ਝੂਠੀ ਅਫਵਾਹ ਆ ਉਸ ਨੂੰ ਨਹੀਂ ਫੈਲਾਉਣਾ ਚਾਹੀਦਾ, ਤੇ ਉਹਦੇ ਨਾਲ ਕਿੰਨਾ ਜ਼ਿਆਦਾ ਜਿਹੜਾ ਨੁਕਸਾਨ ਹੁੰਦਾ ਹੈਗਾ ਆ। ਸਕੂਲ ਬੰਦ ਹੁੰਦਾ ਆ, ਪੁਲਿਸ ਆਉਂਦੀ ਆ, ਜਿਹੜੇ ਬੰਬ ਚੈੱਕ ਕਰਨ ਵਾਲੇ ਹੁੰਦੇ ਆ ਉਹ ਟੀਮ ਆਉਂਦੀ ਆ। ਉਸ ਤੋਂ ਬਿਨਾਂ ਫਿਰ ਲੋਕਾਂ 'ਚ ਡਰ ਵਾਲਾ ਮਾਹੌਲ, ਖਾਸ ਕਰਕੇ ਬੱਚਿਆਂ ਦੇ ਵਿੱਚ। ਸੋ ਹੁਣ ਕਾਫੀ ਸਟ੍ਰਿਕਟ ਹੁੰਦੀ ਜਾ ਰਹੀ ਹੈ ਸਰਕਾਰ ਵੀ, ਪਰ ਹਰ ਰੋਜ਼ ਤੁਸੀਂ ਸਾਤੋਂ ਸੁਣਦੇ ਹੀ ਆ ਖਬਰਾਂ ਦੇ ਵਿੱਚ, ਕਦੇ ਕੈਲੀਫੋਰਨੀਆ ਦੇ ਕਿਸੇ ਸਕੂਲ 'ਚ, ਕਦੇ ਨਿਊਯਾਰਕ 'ਚ, ਤੇ ਹੁਣ ਇਹ ਓਹਾਇਓ ਸਪਰਿੰਗਫੀਲਡ ਦੇ ਵਿੱਚ 3 ਸਕੂਲਾਂ ਦੇ ਬੱਚਿਆਂ ਨੂੰ ਜਿਹੜੇ ਆ ਉਹ ਇਵੈਕੂਏਟ ਕੀਤਾ ਗਿਆ। ਹਾਂਜੀ, ਬਿਲਕੁਲ। ਜਿਵੇਂ ਤੁਸੀਂ ਜ਼ਿਕਰ ਕੀਤਾ, ਜਾਰਜੀਆ ਦੇ ਵਿੱਚ ਸਕੂਲ ਸ਼ੂਟਿੰਗ ਵਾਪਰੀ ਸੀ ਤੇ ਉਸ ਤੋਂ ਬਾਅਦ ਮਾਪੇ ਜਿਹੜੇ ਦਹਿਲ ਗਏ ਸੀਗੇ, ਤੇ ਉਸ ਤੋਂ ਬਾਅਦ ਆਪਾਂ ਫ੍ਰੈਜ਼ਨੋ ਦੇ ਵਿੱਚ ਵੀ ਫ੍ਰੈਜ਼ਨੋ ਦੇ ਬਾਰੇ ਇੱਕ ਖਬਰ ਸਾਂਝੀ ਕੀਤੀ ਸੀਗੀ, ਤੇ ਇਸ ਦੇ ਨਾਲ ਵਾਈਸੇਲੀਆ ਦੇ ਬਾਰੇ। ਤੇ ਟੈਕਸਸ ਦੇ ਵਿੱਚ ਵੀ ਇੱਕ 12 ਸਾਲਾ ਜਿਹੜਾ ਬੱਚਾ ਹੈ ਉਹਨੂੰ ਚਾਰਜ ਕੀਤਾ ਗਿਆ ਕਿ ਟੈਰਰਿਸਟਿਕ ਥ੍ਰੈਟ ਜਿਹੜਾ ਉਹ ਉਸ ਮਾਮਲੇ ਦੇ ਵਿੱਚ ਕਿ ਉਹਨੇ ਥ੍ਰੈਟ ਦਿੱਤਾ ਸੀਗਾ ਸਕੂਲ ਨੂੰ ਗਿਆ ਇਹਨਾਂ ਦੋਸ਼ਾਂ ਦੇ ਤਹਿਤ। ਸੋ ਮਾਪੇ ਬੜੇ ਚਾਵਾਂ ਉਮੀਦਾਂ ਸਦਰਾਂ ਦੇ ਨਾਲ ਆਪਣੇ ਬੱਚਿਆਂ ਨੂੰ ਸਕੂਲ ਭੇਜਦੇ ਨੇ, ਤੇ ਆਮ ਹੀ ਲੋਕਾਂ ਦੇ ਵਿੱਚ ਜਿਹੜੀ ਧਾਰਨਾ ਹੈ ਕਿ ਬੱਚਾ ਸਕੂਲ ਦੇ ਵਿੱਚ ਮਹਿਫੂਜ਼ ਹੈ, ਸੁਰੱਖਿਅਤ ਹੈ, ਸੇਫ ਹੈ। ਪਰ ਜੇਕਰ ਸਕੂਲਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਨੇ ਜਦੋਂ, ਤਾਂ ਉਹ ਜ਼ਰੂਰ ਮਾਪਿਆਂ ਨੂੰ ਚਿੰਤਤ ਕਰਦੀਆਂ ਨੇ, ਫਿਕਰਮੰਦ ਕਰਦੀਆਂ ਨੇ। ਜੀ।